ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 22 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਿਰਕੀਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਹਜੇ ਤੱਕ ਵੀ ਕੋਈ ਡੀਲ ਜੋ ਆ ਕਰਜ਼ੇ ਦੀ ਲਿਮਿਟ ਵਧਾਉਣ ਦੇ ਲਈ, ਡੈਫਟ ਸੀਲਿੰਗ ਦੇ ਲਈ ਨਹੀਂ ਫਾਈਨਲ ਪਹੁੰਚੀ ਕਿਸੇ ਵੀ ਰਿਜ਼ਲਟ ਦੇ ਉੱਤੇ। ਕੈਬਨ ਮਕਾਰਥੀ ਹੁਣੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਅੱਜ ਮਿਲੇ ਜ਼ਰੂਰ ਆ, ਪਰ ਹਜੇ ਵੀ 90 ਮਿੰਟ ਦੀ ਲੰਮੀ ਉਹਨਾਂ ਦੀ ਮੀਟਿੰਗ ਚੱਲੀ ਆ। ਈਵਨ ਦੋ ਕਹਿੰਦੇ ਆ ਵੀ ਟਾਕਸ ਪ੍ਰੋਡਕਟਿਵ ਸੀਗੀਆਂ ਤੇ ਆਉਣ ਵਾਲੇ ਦਿਨਾਂ 'ਚ ਫਿਰ ਮਿਲਦੇ ਰਹਿਣਗੇ, ਪਰ ਫਾਈਨਲ ਹਜੇ ਐਗਰੀਮੈਂਟ ਕੋਈ ਨਹੀਂ ਹੋਇਆ। ਜੂਨ ਪਹਿਲੀ ਤੋਂ ਪਹਿਲਾਂ ਗਵਰਨਮੈਂਟ ਨੂੰ ਰਨ ਕਰਨ ਦੇ ਲਈ ਐਗਰੀਮੈਂਟ ਕਰਨਾ ਪੈਣਾ ਆ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਜੋ ਲਿਮਿਟ ਆ ਇਹ ਉਹਦੇ ਤੇ ਜੇ ਕਾਂਗਰਸ 'ਚੋਂ ਪਾਸ ਹੁੰਦੀ, ਸੈਨੇਟ 'ਚੋਂ, ਤੇ ਫਿਰ ਉਹਨਾਂ ਨੂੰ ਸਾਈਨ ਕਰਨੇ ਪੈਣੇ ਹੈਗੇ ਆ। ਸੋ ਅੱਜ ਕਹਿੰਦੇ ਕੈਬਨ ਮਕਾਰਥੀ ਉਹਨਾਂ ਦੀ ਜਿਹੜੀ ਟੋਨ ਸੀ ਮੀਟਿੰਗ ਤੋਂ ਬਾਅਦ ਉਹ ਥੋੜੀ ਠੀਕ ਸੀਗੀ। ਸੋ ਹੋਪਫੁਲੀ ਕੁਛ ਡੈਮੋਕ੍ਰੇਟਸ ਨੇ ਵੀ ਆਪਣਾ ਜਿਹੜਾ ਲੋਅਰ ਕੀਤਾ ਹੋਊਗਾ ਜੋ ਉਹਨਾਂ ਦੀਆਂ ਡਿਮਾਂਡ ਸੀਆਂ, ਪਰ ਫਾਈਨਲ ਨਹੀਂ ਹੋਈ। ਹੋ ਸਕਦਾ ਕੱਲ ਨੂੰ ਫਿਰ ਮੀਟਿੰਗ ਦੇ ਵਿੱਚ ਕੁਛ ਨਾ ਕੁਛ ਵਾਪਰੇ। ਜੀ ਬਿਲਕੁਲ। ਸੋ ਇਹ ਜਿਹੜਾ ਦੇਖਿਆ ਜਾਵੇ ਤਾਂ ਬਾਈਡਨ ਤੇ ਮਕਾਰਥੀ ਹੁਣਾਂ ਨੇ ਦੋਨਾਂ ਨੇ ਪ੍ਰੋਡਕਟਿਵ ਇਸ ਮੀਟਿੰਗ ਨੂੰ ਆਖਿਆ ਹੈਗਾ। G7 ਦੀ ਮੀਟਿੰਗ ਕਹਿੰਦੇ ਵੀ ਵਿੱਚੇ ਥੋੜ੍ਹੀ ਜਿਹੀ ਕੱਟ ਸ਼ਾਰਟ ਕਰਕੇ ਬਾਈਡਨ ਹੁਣੀ ਵਾਪਸ ਜਿਹੜੇ ਉਹ ਪਹੁੰਚੇ ਸੀ। ਦੋਨੋਂ ਹੀ ਧਿਰਾਂ ਆਪੋ ਆਪਣੀ ਗੱਲ ਮਨਾਉਣ ਦੇ ਵਿੱਚ ਲੱਗੀਆਂ ਹੋਈਆਂ ਆ। ਦਿਨ ਜਿਹੜੇ ਆ ਉਹ ਥੋੜ੍ਹੇ ਇਸ ਦੇ ਵਿੱਚ ਰਹਿ ਗਏ ਨੇ ਤੇ ਜੇ ਡੈਟ ਸੀਲਿੰਗ ਬਰੀਚ ਹੁੰਦੀ ਆ ਤਾਂ ਉਹਦੇ ਨਾਲ, ਜਿੱਦਾਂ ਆਪਾਂ ਸਵੇਰ ਦੀਆਂ ਖਬਰਾਂ 'ਚ ਵੀ ਦੱਸਿਆ ਸੀ, ਬਹੁਤ ਸਾਰੇ ਲੋਕਾਂ ਦੇ ਉੱਤੇ, ਮਿਲੀਅਨਸ ਆਫ ਲੋਕਾਂ ਤੇ ਪਰਿਵਾਰਾਂ ਦੇ ਉੱਤੇ ਉਸ ਦਾ ਅਸਰ ਪੈ ਸਕੂਗਾ ਜੇ ਅਮਰੀਕਾ ਆਪਣੇ ਕਰਜ਼ਦਾਰੀਆਂ ਆ ਜਾਂ ਜਿਹੜੇ ਆਪਣੇ ਬਿੱਲ ਆ ਉਹ ਨਹੀਂ ਪੇ ਕਰਦਾ। ਤਾਂ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਇੱਕ ਬਹੁਤ ਮੰਦਭਾਗੀ ਖਬਰ ਆ ਰਹੀ ਆ। ਆਪਾਂ ਨੂੰ ਪਤਾ ਆ ਵੀ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬਿਗ ਮੈਲਟ ਜਿਹੜੀ ਉਹ ਚੱਲ ਰਹੀ ਆ, ਕਿਉਂਕਿ ਰਿਕਾਰਡ ਤੋੜ ਬਰਫ਼ ਪਈ ਆ। 220-230% ਐਕਸਟਰਾ ਐਵਰੇਜ ਦੇ ਨਾਲੋਂ ਵੱਧ ਜਿਹੜੀ ਬਰਫ਼ ਪਈ ਆ। ਤੇ ਹੁਣ ਗਰਮੀ ਦਾ ਮੌਸਮ ਆ ਰਿਹਾ ਆ, ਅਚਾਨਕ ਜਦੋਂ ਤਪਸ਼ ਹੁੰਦੀ ਆ ਤੇ ਉਹ ਰੋਜ਼ਾਨਾ ਹੀ ਕਈ ਫੁੱਟ ਜਿਹੜੀ ਬਰਫ਼ ਆ ਉਹ ਪਿਘਲ ਕੇ ਦਰਿਆਵਾਂ ਦੇ ਜ਼ਰੀਏ ਆ ਰਹੀ ਆ। ਇਸੇ ਤਰੀਕੇ ਦੇ ਨਾਲ ਕਿੰਗਸ ਰਿਵਰ ਦੇ ਵਿੱਚ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਾਅ ਦੇ ਵਿੱਚ ਤੇ ਬਹੁਤ ਜ਼ਿਆਦਾ ਜਿਹੜਾ ਉਹ ਆ ਰਿਹਾ ਆ। ਇੱਕ 8 ਸਾਲਾਂ ਦੀ ਬੱਚੀ ਤੇ ਇੱਕ 4 ਸਾਲਾਂ ਦਾ ਮੁੰਡਾ, ਦੋਨੋਂ ਹੀ ਜਿਹੜੇ ਇਹ ਭੈਣ ਭਾਈ ਕੈਲੀਫੋਰਨੀਆ ਦੀ ਇਸ ਰਿਵਰ ਦੇ ਵਿੱਚ ਰੁੜ ਗਏ। ਕੁਛ ਦਿਨ ਪਹਿਲਾਂ ਜਿਹੜਾ ਆ ਇੱਕ ਦੀ ਲਾਸ਼ ਲੱਭੀ ਸੀ ਤੇ ਦੂਜੇ ਦੀ ਜਿਹੜੀ ਲਾਸ਼ ਅੱਜ ਫਰੈਸਨੋ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜੇ ਦੋਨੋਂ ਹੀ ਗਵਾਚੇ ਬੱਚੇ ਸੀ ਉਹਨਾਂ ਦੀਆਂ ਲਾਸ਼ਾਂ ਇਸ ਕਿੰਗਸ ਰਿਵਰ ਦੇ ਵਿੱਚੋਂ ਇਵੈਂਚੁਅਲੀ ਜਿਹੜੀਆਂ ਉਹ ਲੱਭੀਆਂ ਆ। ਹੁਣ ਇਨਵੈਸਟੀਗੇਸ਼ਨ ਦੇ ਵਿੱਚ ਇਹ ਮੁੱਢਲੀ ਜਾਂਚ ਦੇ ਵਿੱਚ ਪਾਇਆ ਗਿਆ ਆ ਇਹਨਾਂ ਨਿਆਣਿਆਂ ਦੀ ਮਾਂ ਤੇ ਉਹਦਾ ਇੱਕ ਜਿਹੜਾ ਅਡਲਟ ਫਰੈਂਡ ਆ ਉਹ ਪਾਣੀ ਦੇ ਵਿੱਚ ਜਿਹੜੇ ਉਹ ਵੜੇ ਸੀਗੇ। ਇਹ ਪਾਈਨ ਫਲੈਟ ਜਿਹੜਾ ਡੈਮ ਆ ਉਸ ਤੋਂ ਤਕਰੀਬਨ 1 ਮੀਲ ਦੂਰ, ਇਹ ਫਰੈਜ਼ਨੋ ਤੋਂ 30 ਮੀਲ ਦੂਰ ਜਿਹੜਾ ਉਹ ਪੈਂਦਾ ਆ। ਸ਼ੈਰਿਫ ਦੇ ਆਫਿਸ ਨੇ ਰਿਪੋਰਟ ਕੀਤਾ ਆ। ਇਹ ਗਰੁੱਪ ਦੇ ਵਿੱਚ ਸੀਗੇ ਜਿਹੜਾ ਰੌਕ ਕਲਾਈਮਿੰਗ ਨੂੰ ਜਿਹੜਾ ਉਹ ਜਾ ਰਿਹਾ ਸੀਗਾ ਤੇ ਦੋਨੋਂ ਹੀ ਨਿਆਣੇ ਵਿਚਾਰੇ ਆ ਇਸ ਦੇ ਵਿੱਚ ਰੁੜ ਗਏ।
ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਆ ਉਹਨਾਂ ਵਿੱਚ ਇਹ ਦੱਸਿਆ ਗਿਆ ਵੀ ਦੋਨਾਂ ਚੋਂ ਕਿਸੇ ਦੇ ਵੀ ਲਾਈਫ ਜੈਕਟ ਆ ਉਹ ਨਹੀਂ ਸੀ ਪਾਈ ਗਈ ਹੈਗੀ। ਸੋ ਕਰੂਜ਼ ਨੂੰ ਜਿਹੜੇ ਲੱਭ ਰਹੇ ਸੀਗੇ ਇਹਨਾਂ ਨਿਆਣਿਆਂ ਨੂੰ, ਉਹਨਾਂ ਨੂੰ ਪਹਿਲੋਂ 8 ਸਾਲ ਦੀ ਜਿਹੜੀ ਬੱਚੀ ਦੀ ਜਿਹੜੀ ਲਾਸ਼ ਆ ਉਹ 1 ਘੰਟੇ ਬਾਅਦ ਹੀ ਜਿਹੜੀ ਉਹ ਲੱਭ ਗਈ ਸੀ, ਤੇ ਹੁਣ ਜਿਹੜਾ ਉਸ ਦਾ ਭਰਾ 4 ਸਾਲਾਂ ਦਾ ਸੀ ਉਸ ਦੀ ਵੀ ਲਾਸ਼ ਜਿਹੜੀ ਉਹ ਲੱਭੀ ਆ। ਤੇਜ਼ ਬਹਾਅ ਦਾ ਪਾਣੀ ਆ, ਛੁੱਟੀਆਂ ਆ ਰਹੀਆਂ, ਮੈਮੋਰੀਅਲ ਡੇ ਆ, ਭਾਈ ਅਸੀਂ ਤਾਂ ਇਹੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਅਪੀਲ ਕਰਦੇ ਹਾਂ, ਇਹਨਾਂ ਦਰਿਆਵਾਂ ਦੇ ਨਜ਼ਦੀਕ ਜਿਹੜੇ ਬਿਲਕੁਲ ਤੇਜ਼ ਬਹਾਅ ਦੇ ਵਿੱਚ ਇਸ ਟਾਈਮ ਚੱਲ ਰਹੇ ਆ ਉਹਨਾਂ ਦੇ ਨਜ਼ਦੀਕ ਨਾ ਜਾਓ। ਇਹ ਹੁਣ ਨਿਆਣਿਆਂ ਦੀ ਤੇ ਕੀ ਇਹਦੇ ਵਿੱਚ ਗਲਤੀ ਹੋਊਗੀ, ਆਪ ਜਿਹੜੇ ਉਹਦੀ ਮਾਂ ਤੇ ਉਹਦਾ ਫਰੈਂਡ ਜਿਹੜਾ ਆ ਉਹਨੂੰ ਪਾਣੀ ਦੇ ਵਿੱਚ ਜਿਹੜੇ ਉਹ ਲੈ ਕੇ ਗਏ ਕਰਨ, ਉਹ ਫਨ ਗਏ ਸੀਗੇ, ਤੇ ਦੇਖੋ ਕਿ ਇਸ ਮਾਤਮ ਦੇ ਵਿੱਚ ਜਿਹੜਾ ਉਹ ਕੰਮ ਤਬਦੀਲ ਹੋ ਗਿਆ ਆ। ਤੁਸੀਂ ਫਨ ਕਰਨਾ ਹੈ ਜ਼ਰੂਰ ਕਰੋ, ਪਰ ਫਰੋਮ ਅ ਸੇਫ ਡਿਸਟੈਂਸ ਜਿਹਨੂੰ ਆਖਿਆ ਜਾਂਦਾ ਆ। ਇਹ ਬਹੁਤ ਮੰਦਭਾਗੀ ਗੱਲ ਆ, ਅਜੇ ਤੱਕ ਨਾਮ ਜਿਹੜੇ ਆ ਉਹਨਾਂ ਬੱਚਿਆਂ ਦੇ ਰਿਲੀਜ਼ ਨਹੀਂ ਕੀਤੇ ਗਏ ਹੈਗੇ। ਇਸ ਤੋਂ ਬਿਨਾਂ 2 ਹੋਰ ਮਿਸਿੰਗ ਹੈਗੇ ਆ ਜਿਹੜੇ ਪਾਣੀ ਦੇ ਵਿੱਚ ਰੁੜ ਗਏ, ਤੇ ਇੱਕ ਬੋਡੀ ਵੀ ਲੇਕ ਜੋ ਆ ਸੈਕਰਾਮੈਂਟੋ ਦੇ ਵਿੱਚ ਅਮਰੀਕਨ ਰਿਵਰ ਦੇ ਉੱਥੋਂ ਲੱਭੀ ਆ। ਪਲੇਸਰ ਕਾਉਂਟੀ ਸ਼ੈਰਿਫ ਆਫਿਸ ਨੇ ਰਿਪੋਰਟ ਕੀਤਾ ਹੈਗਾ। ਫਾਲਸਮ ਲੇਕ ਦੇ ਵਿੱਚੋਂ ਵੀ ਇੱਕ ਬੋਡੀ ਲੱਭੀ ਹੈਗੀ ਆ। ਸੋ ਇਹ ਸਾਰੇ ਕਾਸੇ ਦੇ ਕਰਕੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਹੈਵੀ ਸਨੋਫਾਲ ਹੋਈ ਆ ਤੇ ਮੈਲਟ ਬਹੁਤ ਜ਼ਿਆਦਾ ਸਨੋ ਹੋ ਰਹੀ ਗਰਮੀ ਕਰਕੇ, ਤੇ ਦਰਿਆਵਾਂ ਦੇ ਵਿੱਚ ਪਾਣੀ ਪੂਰਾ ਚੜ ਰਿਹਾ ਆ। ਪਲੇਸਰ ਕਾਉਂਟੀ ਦੇ ਸ਼ੈਰਿਫ ਆਫਿਸ ਦੇ ਸਰਜੈਂਟ ਕੈਬਨ ਗ੍ਰਿਫਿਥਸ ਆ, ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਜਾਣਾ ਪਾਣੀ ਦੇ ਵਿੱਚ ਨਾ ਜਾਓ। ਜੋ ਦਰਿਆ ਹੈਗੇ ਆ ਬਹੁਤ ਡੇਂਜਰਸ ਆ ਇਸ ਸਾਲ। ਦ ਰਿਵਰਸ ਆਰ ਡੇਂਜਰਸ ਦਿਸ ਈਅਰ, ਨਾਟ ਐਵਰੀਵਨ ਇਜ਼ ਗੈਟਿੰਗ ਇਟ, ਸਟੇ ਆਊਟ ਆਫ ਰਿਵਰ। ਤੇ ਦਰਿਆਵਾਂ ਤੋਂ ਪਰੇ ਹੀ ਰਹੋ। ਬਿਲਕੁਲ ਬਿਲਕੁਲ। ਸੋ ਅਗਲੀ ਖਬਰ ਇੱਕ ਹੋਰ ਬਹੁਤ ਦਰਦਨਾਕ ਖਬਰ ਹਾਈਵੇ 101 ਸੰਨੀਵੈਲ ਕੈਲੀਫੋਰਨੀਆ ਤੋਂ ਆ ਰਹੀ ਆ। 3 ਜਾਣਿਆਂ ਦੀ ਮੌਕੇ ਤੇ ਮੌਤ ਹੋ ਗਈ, 5 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਆ। CHP ਦੇ ਮੁਤਾਬਕ 12:30 ਵਜੇ ਦੇ ਕਰੀਬ ਅੱਜ ਸਵੇਰੇ ਐਕਸੀਡੈਂਟ ਹੋਇਆ ਫੇਅਰ ਓਕਸ ਐਵਨਿਊ ਦੇ ਉੱਤੇ। ਤੇ ਉਹ ਜਦੋਂ ਐਕਸੀਡੈਂਟ ਹੋਇਆ ਇੱਕ ਪਿਕਅਪ ਦਾ, ਉਹਦੇ ਚੋਂ ਨਿਕਲ ਕੇ 3 ਜਾਣੇ ਬਾਹਰ ਖੜ ਗਏ। ਪਿੱਛੋਂ ਇੱਕ ਕਾਰ ਆਉਂਦੀ ਸੀ, ਉਹਨਾਂ ਨੂੰ ਜਿਹੜਾ ਆ ਉੱਥੇ ਹੀ ਕੁਚਲ ਦਿੱਤਾ। ਤੇ ਉਸ ਤੋਂ ਬਿਨਾਂ ਹੋਰ ਵੀ ਕਾਰਾਂ ਇੱਕ ਦੂਜੇ ਦੇ ਵਿੱਚ ਵੱਜੀਆਂ, ਜਿਨ੍ਹਾਂ ਦੇ ਨਾਲ ਹੋਰ ਜਾਣਿਆਂ ਦੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਕਹਿੰਦੇ ਵੀ ਬਹੁਤ ਹੀ ਖਤਰਨਾਕ ਐਕਸੀਡੈਂਟ ਹਾਈਵੇ 101 ਤੇ ਅੱਜ ਸਵੇਰੇ ਤੜਕੇ ਹੋਇਆ, ਤੇ ਕਾਫੀ ਲੰਮਾ ਸਮਾਂ ਉਹਨਾਂ ਨੂੰ ਹਾਈਵੇ ਬੰਦ ਵੀ ਕਰਨਾ ਪਿਆ, ਤੇ 3 ਜਾਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਜੇ ਤੱਕ ਉਹਨਾਂ ਦੇ ਜਿਹੜੇ ਨਾਮ ਆ ਉਹ ਪੁਲਿਸ ਨੇ ਨਹੀਂ ਦੱਸੇ ਹੈਗੇ। ਜੀ ਬਿਲਕੁਲ। ਯਾਦ ਹੋਣਾ ਆ ਇਸ ਪ੍ਰਸ਼ਾਸਨ ਨੇ ਜਿਹੜਾ ਇੱਕ ਪ੍ਰੋਗਰਾਮ ਐਲਾਨਿਆ ਸੀਗਾ ਵੀ ਹਰ ਮਹੀਨੇ 30 ਜਿਹੜਾ US ਮਾਈਗ੍ਰੈਂਟ ਸਪਾਂਸਰਸ਼ਿਪ ਪ੍ਰੋਗਰਾਮ ਦੇ ਤਹਿਤ ਅਪਲਾਈ ਕਰਨ ਦੇ ਲਈ ਦਿੱਤਾ ਜਾਊਗਾ। ਇਹ ਸਿਰਫ 4 ਮੁਲਕਾਂ ਦੇ ਲਈ ਰੱਖਿਆ ਗਿਆ ਸੀਗਾ, ਕਿਊਬਾ, ਹੇਟੀ, ਨਿਕਰਾਗੁਆ ਤੇ ਵੈਨੇਜ਼ੁਏਲਾ। 1.5 ਮਿਲੀਅਨ ਐਪਲੀਕੇਸ਼ਨਾਂ ਇਹਨਾਂ ਨੂੰ 1 ਮਹੀਨੇ ਦੇ ਜਿਹੜੇ 30,000 ਸਪਾਂਸਰਸ਼ਿਪ ਵਾਲੇ ਪ੍ਰੋਗਰਾਮ ਦੇ ਲਈ ਆਈਆਂ ਆ। ਸੋ USCIS ਦੇ ਹੱਥ ਖੜ ਗਏ ਆ, ਕਹਿੰਦੇ ਵੀ ਉਹ ਓਵਰਵੈਲਮ ਹੋ ਗਏ ਆ ਉਹਨਾਂ ਦੇ ਜਿਹੜੇ ਕੇਸ ਵਰਕਰਸ, ਵੀ ਇੰਨੀਆਂ ਜ਼ਿਆਦੀਆਂ ਐਪਲੀਕੇਸ਼ਨਸ ਉਹਨਾਂ ਨੂੰ ਆਈਆਂ। 30,000 ਤੋਂ ਵੱਧ ਕਹਿੰਦੇ ਵੀ 1 ਮਹੀਨੇ 'ਚ ਉਹ ਇਸ ਨੂੰ ਅਪਰੂਵ ਨਹੀਂ ਕਰ ਸਕਦੇ, ਪਰ 1.5 ਮਿਲੀਅਨ ਲੋਕਾਂ ਨੇ, 15 ਲੱਖ ਲੋਕਾਂ ਨੇ ਜਿਹੜਾ ਇਸ ਦੇ ਲਈ ਦੇਖੋ ਅਪਲਾਈ ਜਿਹੜਾ ਉਹ ਕਰ ਦਿੱਤਾ। ਅਮਰੀਕਨ ਸਿਟੀਜ਼ਨ, ਰੈਜ਼ੀਡੈਂਟਸ ਤੇ ਜਿਹੜੇ ਹੋਰ ਜਿਨ੍ਹਾਂ ਦੇ ਕੋਲ ਲੀਗਲ ਇਮੀਗ੍ਰੇਸ਼ਨ ਸਟੇਟਸ ਹੈਗਾ ਆ, ਉਹ ਇਹਨਾਂ 4 ਮੁਲਕਾਂ ਤੋਂ ਆਏ ਲੋਕਾਂ ਨੂੰ ਜਿਹੜਾ ਆ ਉਹ ਸਪਾਂਸਰ ਕਰ ਸਕਦੇ ਆ। ਇਸ ਨਾਂ ਦੇ ਉੱਤੇ ਆਪਣੇ ਜਿਹੜੇ ਕਈ ਪੰਜਾਬੀ ਤੇ ਕਈ ਜਿਹੜੇ ਭਾਰਤੀ ਮੂਲ ਵਾਲੇ ਉਹ ਠੱਗੇ ਵੀ ਗਏ ਵੀ ਕੋਈ ਨਹੀਂ ਜੀ, ਕੋਈ ਨਹੀਂ, ਅਸੀਂ ਤੁਹਾਡਾ ਜਿਹੜਾ ਇਹ ਸਪਾਂਸਰਸ਼ਿਪ ਦੇ ਤਹਿਤ ਤੁਹਾਨੂੰ ਜਿਹੜਾ ਇੱਥੇ ਪੱਕਿਆਂ ਕਰਾਉਣ ਵਾਲੇ ਪਾਸੇ ਨੂੰ ਕਰਾਂਗੇ। ਇੱਕ ਵਾਰੀ ਫੇਰ ਕਲੀਅਰ ਕਰਦੇ ਜਾਈਏ, ਇਹ ਪੰਜਾਬੀ ਜਾਂ ਭਾਰਤੀ ਮੂਲ ਵਾਲੇ ਲੋਕਾਂ ਦੇ ਲਈ ਨਹੀਂ ਆ, ਇਹ ਸਿਰਫ ਕਿਊਬਾ, ਹੇਟੀ, ਨਿਕਰਾਗੁਆ ਤੇ ਵੈਨੇਜ਼ੁਏਲਾ ਮੁਲਕਾਂ ਦੇ ਲਈ ਹੀ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ। ਇੱਕ ਇੰਟਰਨਲ ਡਾਕੂਮੈਂਟ CBS ਦੇ ਹੱਥ ਲੱਗਾ, ਜਿਨ੍ਹਾਂ ਨੇ ਜਿਹੜਾ ਇਹ ਦੱਸਦਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਜਿਹੜਾ ਆ ਪਿਛਲੇ ਮਹੀਨੇ 1.5 ਮਿਲੀਅਨ ਲੋਕਾਂ ਦੀ ਇਸ ਪ੍ਰੋਗਰਾਮ ਦੇ ਤਹਿਤ ਐਪਲੀਕੇਸ਼ਨ ਮਿਲੀਆਂ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਫ੍ਰਿਜ਼ਨੋ ਕਾਉਂਟੀ ਤੋਂ ਆ ਰਹੀ ਆ। ਫ੍ਰਿਜ਼ਨੋ ਕਾਉਂਟੀ ਦੇ ਇੱਕ ਡਾਕਟਰ ਪੂਜਾ ਉੱਪਲ ਆ, ਉਹ ਦੱਸਦੇ ਆ ਭਈ ਉੱਥੇ 20% ਸੀਨੀਅਰਸ ਜਿਹੜੇ ਮੈਡੀਕੇਅਰ ਦੇ ਉੱਤੇ ਹੈਗੇ ਆ, ਉਹ ਦਵਾਈਆਂ ਨਹੀਂ ਲੈ ਰਹੇ, ਕਿਉਂਕਿ ਦਵਾਈਆਂ ਉਹ ਖਰੀਦ ਨਹੀਂ ਸਕਦੇ, ਉਹਨਾਂ ਦੀ ਕਾਸਟ ਬਹੁਤ ਜ਼ਿਆਦਾ ਆ। ਕਿਉਂਕਿ ਇੰਸ਼ੋਰੈਂਸ ਆ, ਉਹਦੇ ਵਿੱਚ ਕੋ ਪੇਮੈਂਟ ਵੀ ਹੁੰਦੀ ਆ, ਕਈਆਂ ਦੀਆਂ ਜੋ ਦਵਾਈਆਂ ਆ ਉਹ ਕਾਫੀ ਮਹਿੰਗੀਆਂ ਹੁੰਦੀਆਂ ਹੈਗੀਆਂ, ਪਰ ਸਟਿਲ ਉਹਦੇ ਲਈ ਕਈ ਆਰਗੇਨਾਈਜੇਸ਼ਨਸ ਹੈਲਪ ਕਰਦੀਆਂ ਆ, ਤੇ ਉਹਨਾਂ ਤੋਂ ਹੈਲਪ ਲੈਣੀ ਚਾਹੀਦੀ ਆ।
ਤੇ ਜਦੋਂ ਲੋਕ ਦਵਾਈ ਨਹੀਂ ਲੈ ਸਕਦੇ ਉਹਨਾਂ ਦੇ ਉੱਤੇ ਟੈਨਸ਼ਨ ਬਹੁਤ ਹੁੰਦੀ ਆ। ਤੇ ਜੇ ਫਿਗਰ ਦੱਸਦੇ ਜਾਈਏ 2021 ਦੇ ਵਿੱਚ 4148 ਲੋਕਾਂ ਨੇ ਸੁਸਾਈਡ ਕੀਤਾ ਕੈਲੀਫੋਰਨੀਆ ਦੇ ਵਿੱਚ। ਹੁਣ ਤੁਸੀਂ ਦੇਖ ਲਓ ਵੀ ਕਿੰਨਾ 4000 ਤੋਂ ਵੱਧ ਲੋਕਾਂ ਨੇ 1 ਸਾਲ ਦੇ ਵਿੱਚ ਕੀਤਾ ਹੈਗਾ। 20% ਸੀਨੀਅਰਸ ਦੀ ਦਵਾਈ ਨਾ ਲੈਣਾ, ਇਹ ਵੀ ਦੇਖੋ ਹੁਣ ਵਰਲਡ ਪਾਵਰ ਦੇ ਵਿੱਚ ਐਡੀ ਵੱਡੀ ਦੇ ਬਹੁਤ ਵੱਡਾ ਨੰਬਰ ਹੈਗਾ ਆ। ਜੋ 14% ਦੇ ਕਰੀਬ ਅਡਲਟਸ ਫ੍ਰਿਜ਼ਨੋ ਕਾਉਂਟੀ 'ਚ ਰਹਿ ਰਹੇ ਆ, ਉਹਨਾਂ ਦੇ ਕੋਲ ਈਵਨ ਫੂਡ ਦੀ ਸਿਕਿਉਰਿਟੀ ਵੀ ਨਹੀਂ ਹੈਗੀ। 12% ਅਡਲਟਸ ਜੋ ਫ੍ਰਿਜ਼ਨੋ ਕਾਉਂਟੀ 'ਚ ਆ ਉਹ ਅਨਇੰਸ਼ੋਰਡ ਆ। 20% ਅਡਲਟ ਜੋ ਫ੍ਰਿਜ਼ਨੋ ਕਾਉਂਟੀ 'ਚ ਰਹਿ ਰਹੇ ਆ ਉਹਨਾਂ ਦੀ ਜਿਹੜੀ ਹੈਲਥ ਆ ਉਹ ਕਾਫੀ ਜ਼ਿਆਦਾ ਪੂਅਰ ਕੰਡੀਸ਼ਨ ਦੇ ਵਿੱਚ ਹੈਗੀ ਆ। ਜੀ, ਕੈਲੀਫੋਰਨੀਆ ਨੇ ਅੱਜ ਇੱਕ ਅਸੈਂਬਲੀ ਬਿੱਲ 418 ਪਾਸ ਕੀਤਾ, ਜਿਸ ਦੇ ਤਹਿਤ ਕੁਝ ਅਜਿਹੇ ਕੈਮੀਕਲਸ ਜਿਨ੍ਹਾਂ ਦੇ ਨਾਲ ਸਿਹਤ ਦੀਆਂ ਸਮੱਸਿਆਵਾਂ ਹੁੰਦੀਆਂ ਆ, ਉਹਨਾਂ ਨੂੰ ਫੂਡ ਆਈਟਮਸ ਦੇ ਵਿੱਚ ਵਰਤਣ ਦੇ ਲਈ ਬੈਨ ਕੀਤਾ ਜਾ ਸਕਦਾ ਹੈ। ਕਹਿੰਦੇ ਵੀ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਵੱਡੀ ਮੈਜੋਰਟੀ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ। ਕਹਿੰਦੇ ਵੀ ਇਸ ਦੇ ਕਰਕੇ ਇਹ ਜਿਹੜੇ ਕੈਮੀਕਲਸ ਆ, ਅਕਸਰ ਜਿਹੜੇ ਸਕਿਟਲਸ ਨਿਆਣਿਆਂ ਦੀ ਤੇ ਕਈ ਸਿਆਣਿਆਂ ਦੀ ਬਹੁਤ ਫੇਵਰੇਟ ਇਹ ਕੈਂਡੀ ਆ, ਸਕਿਟਲਸ, ਹੌਟ ਟਮਾਲਸ ਤੇ ਹੋਰ ਕਈ ਫੂਡ ਆਈਟਮਸ ਦੇ ਵਿੱਚੋਂ ਜਿਹੜੇ ਕੈਮੀਕਲ ਪੈਂਦੇ ਆ, ਉਹਨਾਂ ਨੂੰ ਇਹ ਬੈਨ ਕਰ ਦੇਵੇਗੀ। ਯੂਰਪੀਅਨ ਸੰਘ ਦੇ ਵਿੱਚ ਆਲਰੇਡੀ ਇਹ ਕੈਮੀਕਲਸ ਬੈਨ ਕੀਤੇ ਹੋਏ ਆ, ਤੇ ਕਹਿੰਦੇ ਵੀ ਇਹ ਕੈਮੀਕਲਸ ਕੈਂਸਰ, ਰੀਪਰੋਡਕਟਿਵ ਇਸ਼ੂਜ਼ ਤੇ ਜਿਹੜੇ ਨਿਆਣਿਆਂ ਦੇ ਵਧਣ ਦੀ ਜਿਹੜੀ ਡਿਵੈਲਪਮੈਂਟਲ ਇਸ਼ੂਜ਼ ਦੇ ਨਾਲ ਲਿੰਕ ਕਰਕੇ ਜਿਹੜੇ ਉਹ ਜੋੜੇ ਜਾਂਦੇ ਆ। ਇਹਨਾਂ ਜਿਹੜੇ ਪ੍ਰੋਡਕਟਸ, ਇਹ ਜਿਹੜੇ ਕੈਮੀਕਲਸ, ਇਹਨਾਂ 'ਚ ਰੈੱਡ ਡਾਈ ਨੰਬਰ 3, ਟਾਈਟੇਨੀਅਮ ਡਾਈਆਕਸਾਈਡ, ਪੋਟੈਸ਼ੀਅਮ ਬ੍ਰੋਮੇਟ, brominated vegetable oil, propylparaben, ਜਿਹੜਾ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੀ ਵਰਤੋਂ ਫੂਡ ਆਈਟਮਸ ਦੇ ਵਿੱਚ ਬੈਨ ਹੋਵੇਗੀ। ਸੋ ਫੂਡ ਤੇ ਬੈਵਰੇਜ ਇੰਡਸਟਰੀ ਇਸ ਬਿੱਲ ਨੂੰ ਅਪੋਜ਼ ਕਰ ਰਹੀ ਆ। ਉਹਨਾਂ ਨੂੰ ਇਹ ਪਤਾ ਹੈ ਨਾ ਵੀ ਇਹ ਹੁਣ ਕੈਂਸਰ ਕਾਜ਼ਿੰਗ ਜਿਹੜੇ ਕੈਮੀਕਲਸ ਹਟਾ ਕੇ ਜੇ ਉਹਦਾ ਵਿਕਲਪ ਵਰਤਣਾ ਪਊਗਾ ਤੇ ਉਹਨਾਂ ਦੇ ਲਈ ਔਖਾ ਕੰਮ ਹੋਊਗਾ। ਪਰ ਇਹ ਜਿਹੜੀਆਂ ਕੰਪਨੀਆਂ, ਹਰਜੋਤ ਸਿੰਘ ਜੀ, ਇਹਨਾਂ ਨੂੰ ਕੋਈ ਕੇਅਰ ਨਹੀਂ ਆ ਲੋਕਾਂ ਦੀ ਸਿਹਤ ਦੇ ਨਾਲ ਕਿੱਦਾਂ ਜਿਹੜਾ ਉਹ ਅਸਰ, ਕਿਸ ਤਰੀਕੇ ਦੇ ਨਾਲ ਅਸਰ ਹੋ ਰਿਹਾ ਆ। ਇਹ ਪ੍ਰੂਵਨ ਆ ਵੀ ਇਹ ਕੈਮੀਕਲਸ ਲੋਕਾਂ ਦੇ ਲਈ ਹਾਨੀਕਾਰਕ ਆ, ਪਰ ਫਿਰ ਵੀ ਅਮਰੀਕਾ 'ਚ ਇਹਨਾਂ ਦੀ ਜਿਹੜੀ ਵਰਤੋਂ ਉਹ ਚੱਲ ਰਹੀ ਹੈਗੀ ਆ। ਸੋ ਜਿੰਨਾ ਪ੍ਰੋਡਕਟਸ ਦੇ ਵਿੱਚ ਇਹ ਐਡੀਟਿਵਸ ਵਰਤੇ ਜਾਣਗੇ, ਉਹਨਾਂ 'ਚ ਕੈਂਡੀਸਨਸ, ਇੱਥੋਂ ਤੱਕ ਕਿ ਮੈਡੀਸਨ, ਪੀਜ਼ਾ, ਡਰਿੰਕ, ਕਾਫੀ ਕਰੀਮਰ ਤੇ ਆਟੇ ਦੇ ਵਿੱਚ ਵੀ ਜਿਹੜੇ ਉਹ ਵਰਤੇ ਜਾਂਦੇ ਹੈਗੇ ਆ। ਸੋ ਕੋਕ, ਪੈਪਸੀ, ਗੈਟੋਰੇਡ, ਡੰਕਿਨ ਡੋਨਟ, ਪਾਪਾ ਜੌਨ ਪੀਜ਼ਾ, ਪਨੇਰਾ, ਇਹਨਾਂ ਨੇ ਪਹਿਲਾਂ ਹੀ ਆਪਣੇ ਪ੍ਰੋਡਕਟਸ ਦੇ ਵਿੱਚ ਇਹਨਾਂ ਕੈਮੀਕਲਸ ਦੀ ਵਰਤੋਂ ਨੂੰ ਬੰਦ ਕਰ ਦਿੱਤਾ ਹੈ। ਕਹਿੰਦੇ ਵੀ ਜੇ ਇਹ ਬਿੱਲ AB 418 ਪਾਸ ਤੇ ਸਾਈਨ ਹੋ ਜਾਂਦਾ ਆ ਤਾਂ ਕਾਫੀ ਵੱਡਾ ਫੂਡ ਤੇ ਜਿਹੜੀ ਇੰਡਸਟਰੀ ਹੈਗੀ ਆ, ਬੈਵਰੇਜ ਕੰਪਨੀ ਆ, ਉਹਨਾਂ ਨੂੰ ਜਿਹੜਾ ਅਸਰ ਪਊਗਾ। ਉਹਨਾਂ ਨੂੰ ਆਪਣੀਆਂ ਰੈਸਪੀਜ਼ ਜਿਹੜੀਆਂ ਆ ਆਈਦਰ ਚੇਂਜ ਕਰਨੀਆਂ ਪੈਣਗੀਆਂ ਜਾਂ ਆਪਣੇ ਪ੍ਰੋਡਕਟ ਕੈਲੀਫੋਰਨੀਆ ਦੇ ਵਿੱਚ ਵੇਚਣੇ ਬੰਦ ਕਰਨੇ ਪੈ ਸਕਦੇ ਆ। ਜੀ ਬਿਲਕੁਲ। ਅਗਲੀ ਖਬਰ, ਕੈਲੀਫੋਰਨੀਆ ਦੇ ਕੋਲ $200 ਮਿਲੀਅਨ ਪਿਆ ਆ ਜੋ ਇਨਫਲੇਸ਼ਨ ਰਿਲੀਫ ਫੰਡ ਦੇ ਅੰਡਰ ਉਹਨਾਂ ਨੂੰ ਮਿਲਿਆ ਸੀਗਾ। ਬਹੁਤ ਸਾਰੇ ਕੈਲੀਫੋਰਨੀਆ ਦੇ ਲੋਕਾਂ ਨੇ ਅਨਇਸ਼ੂਡ ਜੋ ਮਿਡਲ ਕਲਾਸ ਟੈਕਸ ਰਿਫੰਡਸ ਆ ਉਹ ਨਹੀਂ ਉਹਨਾਂ ਨੂੰ ਮਿਲੇ ਜਾਂ ਉਹਨਾਂ ਨੇ ਜਮ੍ਹਾਂ ਨਹੀਂ ਕਰਾਏ ਹੈਗੇ। ਇਸ ਟਾਈਮ $32 ਬਿਲੀਅਨ ਦਾ ਡੈਫਿਸਿਟ ਹੈਗਾ ਆ ਕੈਲੀਫੋਰਨੀਆ ਦੇ ਵਿੱਚ। ਤੇ HD ਪਾਮਰ, ਇੱਕ ਸਪੋਕਸਮੈਨ ਹੈ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨਾਂਸ, ਕਹਿੰਦੇ ਪਈ ਅਸੀਂ ਇਹਨੂੰ ਫਿਗਰ ਆਊਟ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਪੈਸੇ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਗਵਰਨਰ ਗੈਬਨ ਨਿਊਸਮ ਉਹਨਾਂ ਨੇ $9.5 ਬਿਲੀਅਨ ਕੈਲੀਫੋਰਨੀਆ ਦੇ ਜੋ ਟੈਕਸ ਪੇਅਰਸ ਆ ਉਹਨਾਂ ਨੂੰ ਇੱਕ ਵਾਰੀ $1050 ਦੀ ਪੇਮੈਂਟ ਦਿੱਤੀ ਸੀ ਹਰ ਇੱਕ ਨੂੰ, ਤੇ ਇੰਨੇ ਮਨੀ ਜਿਹੜੇ ਆ ਸਪੈਂਡ ਕੀਤੇ ਸੀਗੇ। ਤੇ ਪਰ ਉਹਦੇ ਚੋਂ ਹੁਣ ਜਿਸ ਤਰ੍ਹਾਂ ਮੈਂ ਦੱਸਿਆ ਹੈ ਵੀ ਕਾਫੀ ਵੱਡਾ ਅਮਾਊਂਟ 200 ਮਿਲੀਅਨ ਦੇ ਕਰੀਬ ਬਚ ਗਿਆ ਹੈਗਾ ਕੈਲੀਫੋਰਨੀਆ ਦੇ ਕੋਲ। ਤੇ ਉਹ ਫਿਗਰ ਆਊਟ ਕਰ ਰਹੇ ਕਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਨਹੀਂ ਮਿਲਿਆ ਉਹ ਹੋਰ ਲੈ ਸਕਦੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਯਾਦ ਹੋਣਾ ਆਪਾਂ ਰੀਸੈਂਟਲੀ I-5 ਦੇ ਉਸ ਕ੍ਰੈਸ਼ ਦੀ ਗੱਲ ਕੀਤੀ ਸੀ ਜਿਸ ਵਿੱਚ 7 ਲੋਕ ਮਾਰੇ ਗਏ ਸੀ, 4 ਲੋਕ ਜ਼ਖਮੀ ਹੋਏ ਸੀ। ਉਹਦੇ ਵਿੱਚ ਦੱਸਿਆ ਜਾ ਰਿਹਾ ਵੀ ਜਿਹੜੇ ਮਾਰੇ ਗਏ ਉਸ ਵੈਨ ਦੇ ਵਿੱਚ ਕੁਚਲੇ ਗਏ ਉਹ ਸਾਰੇ ਹੀ ਫਾਰਮ ਵਰਕਰ ਸੀਗੇ। ਯੂਨੀਅਨ ਉਹਨਾਂ ਦੀ ਜਿਹੜੀ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜੀ ਆ ਪੁਸ਼ਟੀ ਆ ਉਹ ਕੀਤੀ ਆ। ਸੋ ਜਿਹੜੇ ਵਿਕਟਮਸ ਆ ਉਹ ਫਾਰਮ ਵਰਕਰ ਸੀਗੇ। ਕਹਿੰਦੇ ਵੀ ਉਹ ਟਰੈਵਲ ਕਰ ਰਹੇ ਸੀਗੇ ਆਪਣੇ ਐਗਰੀਕਲਚਰ ਦੇ ਲਈ ਜਿਹੜੇ ਕੰਮ ਆ ਉਹ ਉਸ ਪਾਸੋਂ। ਸੋ ਕਹਿੰਦੇ ਵੀ ਉਹ ਕਮਿਊਟ ਕਰਦੇ ਸੀਗੇ, ਹਾਰਵੈਸਟ ਕਰਕੇ
ਵਾਪਸ ਜਾਂਦੇ ਸੀ। ਇਹ ਮੈਕਸੀਕੋ ਤੋਂ ਵਿਸ਼ੇਸ਼ ਤੌਰ ਦੇ ਉੱਤੇ ਇਹ ਕੰਮ ਕਰਨ ਦੇ ਲਈ ਪਹੁੰਚੇ ਹੋਏ ਸੀ। ਉਹਨਾਂ ਨੇ ਨਾਮ ਤਾਂ ਜਿਹੜੇ ਉਸ ਦੇ ਨਹੀਂ ਦੱਸੇ। ਐਲਬਨੀ ਦੇ ਨਜ਼ਦੀਕ ਬਹੁਤ ਭਿਆਨਕ ਸੜਕ ਹਾਦਸੇ 'ਚ 7 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਸੀਗੀ। ਇਸ ਦੇ ਚੱਲਦਿਆਂ ਜਿਹੜੇ ਮੈਕਸੀਕੋ ਦੇ ਅਧਿਕਾਰੀ ਆ, ਉਹਨਾਂ ਦਾ ਕੌਂਸਲ ਆ, ਉਹ ਵੀ ਪੋਰਟਲੈਂਡ ਦੇ ਵਿੱਚ ਜਿਹੜੇ ਬੱਚੇ ਆ, ਜਿਹੜੇ ਬਚ ਗਏ ਆ, ਉਹਨਾਂ ਨੂੰ ਮਿਲ ਕੇ ਆਏ ਆ, ਜਿਹੜੇ ਜ਼ੇਰੇ ਇਲਾਜ ਹੈਗੇ ਆ। ਸੋ ਓਰੀਗਨ ਸਟੇਟ ਪੁਲਿਸ ਨੇ ਦੱਸਿਆ ਆ ਵੀ ਇਹਨਾਂ ਚੋਂ ਮਰਨ ਵਾਲਿਆਂ ਚੋਂ ਇਹ ਸਾਰੇ ਦੇ ਸਾਰੇ ਹੀ ਮੈਕਸੀਕਨ ਨੈਸ਼ਨੈਲਿਟੀ ਦੇ ਐਗਰੀਕਲਚਰ ਫਾਰਮ ਵਰਕਰ ਸੀਗੇ। ਅਗਲੀ ਖਬਰ ਵੱਲ ਚਲੀਏ ਜੋ ਇਕੋਨਮੀ ਨੂੰ ਲੈ ਕੇ ਆ। ਕਹਿੰਦੇ ਵੀ ਸੈਮੀ ਕੰਡਕਟਰ ਮੈਨੂਫੈਕਚਰਰ ਅਪਲਾਈਡ ਮਟੀਰੀਅਲ $4 ਬਿਲੀਅਨ ਨਵੀਂ ਫੈਸਿਲਿਟੀ ਤੇ ਕੈਲੀਫੋਰਨੀਆ 'ਚ ਖਰਚਣ ਜਾ ਰਿਹਾ ਹੈਗਾ। ਕਮਲਾ ਹੈਰਿਸ ਜੋ ਵਾਈਸ ਪ੍ਰੈਜ਼ੀਡੈਂਟ ਆ, ਉਹ ਅਪਲਾਈਡ ਮਟੀਰੀਅਲਸ ਦਾ ਜੋ ਸੰਨੀਵੇਲ ਦੇ ਵਿੱਚ ਆਫਿਸ ਆ, ਉੱਥੇ ਅੱਜ ਵਿਜ਼ਿਟ ਕਰਨ ਆ ਰਹੇ ਆ ਤੇ ਆਪਣਾ ਉਹ ਐਡਰੈਸ ਵੀ ਕਰਨਗੇ। ਤੇ ਅਪਲਾਈਡ ਮਟੀਰੀਅਲ ਨੇ ਇਹ ਕਿਹਾ ਆ ਵੀ ਚਿਪਸ ਨੂੰ ਲੈ ਕੇ ਇਕਵਿਪਮੈਂਟ ਤੇ ਪ੍ਰੋਸੈਸ ਇਨੋਵੇਸ਼ਨ ਤੇ ਕਮਰਸ਼ੀਅਲਾਈਜੇਸ਼ਨ ਸੈਂਟਰ ਫਾਰ ਡਿਵੈਲਪਮੈਂਟ ਉਹ ਬਣਾਉਣ ਜਾ ਰਹੇ ਆ। ਚਿਪਸ ਤੇ ਸਾਇੰਸ ਐਕਟ ਦੇ ਅੰਡਰ ਆਪਣੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਸੀ, ਆਪਾਂ ਨੂੰ ਪਤਾ ਹੀ ਆ ਚਿਪਸ ਨੂੰ ਲੈ ਕੇ ਕਾਰਾਂ ਦੀ ਪ੍ਰੋਡਕਸ਼ਨ ਬੜੀ ਲੇਟ ਹੋਈ, ਚਿਪਸ ਦਾ ਬਹੁਤ ਜ਼ਿਆਦਾ ਘਾਟਾ ਸੀ, ਚਾਈਨਾ ਦੇ ਨਾਲ ਪ੍ਰੋਬਲਮ ਚੱਲ ਰਹੀ ਸੀ। ਸੋ ਉਹਨਾਂ ਨੇ ਡਿਸਾਈਡ ਕੀਤਾ ਸੀ ਵੀ ਅਸੀਂ ਪੂਰੇ ਦਾ ਪੂਰਾ ਹੀ ਜੋ ਹੈਗਾ ਆ ਅਮਰੀਕਾ ਦੇ ਵਿੱਚ ਇਸ ਨੂੰ ਡਿਵੈਲਪ ਕਰਾਂਗੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀ ਵੀ $470 ਬਿਲੀਅਨ ਆਪਾਂ ਇਨਵੈਸਟ ਕਰਾਂਗੇ ਇਸ ਇੰਡਸਟਰੀ ਦੇ ਵਿੱਚ, ਜਿਹਦੇ ਵਿੱਚ $200 ਬਿਲੀਅਨ ਸੈਮੀ ਕੰਡਕਟਰ ਮੈਨੂਫੈਕਚਰਿੰਗ ਦੇ ਉੱਤੇ ਖਰਚ ਕੀਤਾ ਜਾਊਗਾ। ਸੋ ਹੌਪਫੁਲੀ ਇਹਦੇ ਨਾਲ ਬੇ ਏਰੀਏ ਦੇ ਵਿੱਚ ਇੰਨੇ ਪੈਸੇ ਸਪੈਂਡ ਕਰਨ ਦੇ ਨਾਲ ਹੋਰ ਜੌਬਸ ਵੀ ਕ੍ਰੀਏਟ ਹੋਣਗੀਆਂ। ਜੀ 2026 ਦੇ ਵਿੱਚ ਇੱਕ ਵਾਰੀ ਫੇਰ ਸੁਪਰ ਬਾਲ ਬੇ ਏਰੀਏ ਦੇ ਵਿੱਚ ਆ ਰਿਹਾ ਆ। ਜਿਹੜਾ ਲੈਵਾਈਸ ਸਟੇਡੀਅਮ ਆ, ਉੱਥੇ ਸੁਪਰ ਬਾਲ 60 ਜਿਹੜਾ ਫਰਵਰੀ 2026 ਦੇ ਵਿੱਚ ਖੇਡਿਆ ਜਾਊਗਾ। ਸੁਪਰ ਬਾਲ 50 ਵੀ 2016 'ਚ ਇੱਥੇ ਹੀ ਖੇਡਿਆ ਗਿਆ ਸੀਗਾ। ਸੋ 49ers ਤੇ NFL ਕਹਿੰਦੇ ਜਦੋਂ ਉਸ ਸੁਪਰ ਬਾਲ ਵੀਕ ਦੀਆਂ ਜਿਹੜੀਆਂ ਮਿਸਟੇਕ ਸੀਗੀਆਂ, ਉਹਨਾਂ ਨੂੰ ਸੁਲਝਾਉਣ ਦੇ ਵਿੱਚ ਜ਼ਰੂਰ ਲੱਗਣਗੇ। ਸੋ ਇਹ ਹੁਣ ਦੇਖੋ ਅੱਗੇ ਕਿੱਦਾਂ ਬਣਦਾ ਆ, ਪਰ ਬੇ ਏਰੀਏ ਨੂੰ ਇੱਕ ਵਾਰੀ ਫੇਰ ਮੌਕਾ ਮਿਲਣ ਜਾ ਰਿਹਾ। ਪਰ ਇਹ ਵੀ ਨਾਲ ਮੁਸ਼ਕਿਲ ਇਹ ਵੀ ਹੋਣੀ ਆ ਵੀ ਉਸ ਟਾਈਮ ਦੇ ਉੱਤੇ ਵੀ ਤੇ ਅਗਲੀ ਵਾਰੀ ਵੀ ਪਾਪੂਲੇਸ਼ਨ ਇੱਥੇ ਬਹੁਤ ਆ, ਟ੍ਰੈਫਿਕ ਬਹੁਤ ਜ਼ਿਆਦਾ ਹੋ ਰਹਿੰਦਾ ਆ। ਸੁਪਰ ਬਾਲ ਦੇ ਕਰਕੇ ਹੋਰ ਵੀ ਜ਼ਿਆਦਾ ਲੋਕ ਬਾਹਰੋਂ ਆਉਂਦੇ ਹੋਣ ਤਾਂ ਚਲੋ ਇਕੋਨਮੀ ਦੇ ਲਈ ਗੁੱਡ ਹੁੰਦਾ ਇਹੋ ਜਿਹੀਆਂ ਚੀਜ਼ਾਂ, ਪਰ ਨਾਲ ਦੇ ਨਾਲ ਜਿਹੜੇ ਲੌਜਿਸਟਿਕਸ ਆ ਉਹਦੇ ਵੀ ਜਿਹੜੇ ਚੈਲੰਜਸ ਆ ਉਹ ਵਧਣਗੇ। ਸੋ ਹੁਣ ਦੇਖੋ ਕੀ ਹੁੰਦਾ ਆ, ਪਰ ਇਹ ਓਫੀਸ਼ੀਅਲ ਅਧਿਕਾਰਤ ਤੌਰ ਦੇ ਉੱਤੇ NFL ਨੇ ਕਹਿ ਦਿੱਤਾ ਹੈ ਵੀ 2026 ਦੇ ਵਿੱਚ ਕੈਲੀਫੋਰਨੀਆ 'ਚ ਲੈਵਾਈ ਸਟੇਡੀਅਮ ਦੇ ਵਿੱਚ ਇੱਕ ਵਾਰੀ ਫਿਰ ਸੁਪਰ ਬਾਲ 60 ਖੇਡਿਆ ਜਾਵੇਗਾ। ਫੈਡਰਲ ਰਿਜ਼ਰਵ ਬੋਰਡ ਦੇ ਆਫੀਸ਼ੀਅਲਸ ਇਹ ਕਹਿ ਰਹੇ ਆ ਕਿ ਸਾਨੂੰ ਹੁਣ ਹੋਰ ਇੰਟਰਸਟ ਰੇਟ ਇੱਕ ਵਾਰੀ ਵਧਾਉਣਾ ਪਊਗਾ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਨੇ ਪਿਛਲੇ ਦਿਨਾਂ 'ਚ ਤਾਂ ਗੱਲਬਾਤ ਕੀਤੀ ਸੀ ਵੀ ਇਹ ਸਾਡੇ ਲਾਸਟ ਹੋਊਗਾ ਵਧਾਉਣਾ, ਤੇ ਉਹਨਾਂ ਨੇ ਵਧਾਇਆ ਨਹੀਂ ਸੀ, 0.25% ਹੀ ਵਧਾਇਆ ਸੀ। ਤੇ ਹੁਣ ਉਹ ਤੋਂ ਬਾਅਦ ਇਹ ਲੱਗਿਆ ਸੀ ਵੀ ਆਉਣ ਵਾਲੇ ਸਮੇਂ 'ਚ ਉਹ ਇੰਟਰਸਟ ਰੇਟ ਨਹੀਂ ਵਧਾਇਆ ਜਾਊਗਾ। ਪਰ ਫਿਰ ਇੱਕ ਵਾਰੀ ਕਾਸ਼ਤਕਾਰੀ ਵੋਟਿੰਗ ਮੈਂਬਰ ਹੈਗੇ ਆ ਫੈਡਰਲ ਓਪਨ ਮਾਰਕੀਟ ਕਮੇਟੀ ਦੇ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਮੈਨੂੰ ਲੱਗਦਾ ਵੀ ਇੱਕ ਵਾਰੀ ਫਿਰ ਇੰਟਰਸਟ ਰੇਟ ਹੋਰ ਵਧਾਉਣਾ ਪਊਗਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਜਿਹੜਾ ਬਿੱਲ ਨਵਾਂ ਜਿਹੜਾ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਆ, ਜਿਸ ਦੇ ਨਾਲ ਜਿਹੜੇ ਹਿਡਨ ਚਾਰजेस ਹੁੰਦੇ ਆ, ਕਈ ਵਾਰੀ ਆਪਾਂ ਕੀ ਕਰਦੇ ਆ ਨਾ ਵੀ ਜਦੋਂ ਰੂਮ ਰੈਂਟ ਕਰਦੇ ਆ, ਲਿਖਿਆ $200 ਹੁੰਦਾ ਪਰ $90 ਜਿਹੜੇ ਐਕਸਟਰਾ ਉਸ ਦੇ ਵਿੱਚ ਐਡ ਕਰ ਦਿੱਤੇ ਜਾਂਦੇ ਆ। ਕੈਲੀਫੋਰਨੀਆ ਦਾ ਇੱਕ ਜਿਹੜਾ ਬਿੱਲ ਆ ਸੈਨੇਟ ਬਿੱਲ 478 ਕਹਿੰਦੇ ਵੀ ਇਹ ਜਿਹੜੀ ਹਿਡਨ ਇਵੈਂਟ ਜਾਂ ਹੋਟਲ ਫੀਸ ਆ ਉਸ ਨੂੰ ਆਊਟਲਾ ਕਰੇਗਾ, ਵੀ ਇਹਦੇ ਨਾਲ ਸਾਰਾ ਕੁਝ ਹੀ ਤੁਹਾਨੂੰ ਅਪ ਫਰੰਟ ਜਿਹੜਾ ਉਹ ਦੱਸਣਾ ਪਊਗਾ। ਸੋ ਇਹ ਜਿਹੜੀਆਂ ਚੀਜ਼ਾਂ ਆ ਇਸ ਦੇ ਵਿੱਚ ਲੋਕਾਂ ਨੂੰ ਪਾਰਦਰਸ਼ਤਾ ਟਰਾਂਸਪੇਰੈਂਸੀ ਜਿਹੜੀ ਉਹ ਵਧੇ, ਇਸ ਦੇ ਨਾਲ ਜਿਹੜਾ ਆ ਉਹ ਫਰਕ ਪਊਗਾ। ਸੋ ਕਹਿੰਦੇ ਵੀ ਲੋਕ ਸੋਚਦੇ ਆ ਵੀ $250 ਪਰ ਨਾਈਟ ਹੋਣਾ ਹੈ, ਤੇ ਬਾਅਦ ਚ ਪਤਾ ਲੱਗਦਾ ਆ ਵੀ ਇਹ ਤਾਂ $350 ਪਰ ਨਾਈਟ ਦੇ ਹਿਸਾਬ ਦੇ ਨਾਲ ਗੱਲ ਜਿਹੜੀ ਉਹ ਬਣ ਜਾਂਦੀ ਆ। ਕਈ ਥਾਵਾਂ ਦੇ ਉੱਤੇ ਜਿਹੜਾ ਰਿਜ਼ੋਰਟ ਵੀ ਨਹੀਂ ਉਸ ਦੇ ਵਿੱਚ ਵੀ ਰਿਜ਼ੋਰਟ ਫੀਸ ਆ ਉਹ ਪਾਈ ਜਾਂਦੀ ਹੈ। ਲੋਕਾਂ ਦਾ ਬਜਟ ਕਹਿੰਦੇ ਪੂਰਾ ਉੱਤੇ ਥੱਲੇ ਹੋ ਜਾਂਦਾ। ਸੈਨੇਟਰ ਬਿਲ ਟੌਡ ਨਾਪਾ ਤੋਂ ਜਿਹੜੇ ਉਹਨਾਂ ਨੇ ਇਹ ਜਿਹੜਾ ਬਿੱਲ ਲੈ ਕੇ ਆਂਦਾ ਆ, ਉਹ ਕਹਿੰਦੇ ਵੀ ਸਟੇਟ ਦੇ ਲਾ ਇਸ ਡਿਸੈਪਟਿਵ ਤੇ ਡਿਸਆਨੈਸਟ ਐਡਵਰਟਾਈਜ਼ਿੰਗ ਜਿਹੜੀ ਆ ਉਸ ਨੂੰ ਬੰਦ ਕਰੇਗਾ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ।
ਜੀ ਬਿਲਕੁਲ ਜੀ। ਸੋ ਅੱਜ ਦੇ ਜਿਹੜੇ ਵੀਕ ਦੀ ਜਿਹੜੀ ਸ਼ੁਰੂਆਤ ਆ ਸਟਾਕ ਮਾਰਕੀਟ ਨੂੰ ਲੈ ਕੇ ਦੱਸਦੇ ਜਾਈਏ ਤਾਂ ਡਾਊ ਜੋਨ 140 ਪੁਆਇੰਟ ਘਟਿਆ ਤੇ 33,287 ਤੇ ਬੰਦ ਹੋਇਆ। S&P ਬਰਾਬਰ ਰਿਹਾ 4100 ਤੇ 93 ਤੇ ਹੀ। ਨੈਸਡੈਕ ਜਿਹੜਾ 63 ਪੁਆਇੰਟ ਵੱਧ ਕੇ 12,721 ਤੇ। ਸੋਨੇ ਦਾ ਭਾਅ ਹੁਣ 2000 ਤੋਂ ਥੱਲੇ ਚੱਲ ਰਿਹਾ ਹੈ, $1971 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ। 10 ਈਅਰ ਯੀਲਡ 3.71%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 26,806 ਤੇ ਇਥੀਰੀਅਮ $1816 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 92 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।